ਅੱਜ ਦੀ ਇਹ ਨਜ਼ਮ ਮੇਰੀ ਪੂਰੀ ਜ਼ਿੰਦਗੀ ਦੇ ਇੱਕ ਅਹਿਮ ਮਿਸ਼ਨ, ਇੱਕ ਕਮਿਟਮੈਂਟ ਤੇ ਇੱਕ ਤਹਿਰੀਕ ਨਾਲ ਜੁੜੇ ਰਹਿਣ ਦੀ ਕਹਾਣੀ ਹੈ ਜਾਂ ਮੇਰੀ ਸਾਰੀ ਜ਼ਿੰਦਗੀ ਦਾ ਨਿਚੋੜ ਹੈ। ਮੇਰਾ ਤਰੀਕਾ ਇਹ ਰਿਹਾ ਹੈ ਸਾਰੀ ਜ਼ਿੰਦਗੀ 'ਚ ਕਿ ਮੈਂ ਕਿਸੇ ਵੀ ਸੋਚ ਜਾਂ ਨਜ਼ਰੀਏ ਉੱਤੇ ਇੱਕ ਮਜ਼ਹਬੀ ਬੰਦੇ ਤਰ੍ਹਾਂ ਜੰਮ ਕੇ ਨਹੀਂ ਬੈਠਿਆ ਰਿਹਾ। ਮੈਂ ਹਮੇਸ਼ਾ ਆਪਣੇ ਨਜ਼ਰੀਏ ਤੇ ਆਪਣੀਆਂ ਸੋਚਾਂ ਨੂੰ ਰੀਇਵੈਲੂਏਟ ਕਰਦਾ ਰਿਹਾ, ਉਹਨਾਂ ਨੂੰ ਰੀਥਿੰਕ ਕਰਦਾ ਰਿਹਾ। ਵਕਤ ਦੇ ਬਦਲਣ ਦੇ ਨਾਲ ਨਾਲ ਕਈ ਵਾਰੀ ਮੈਂ ਬਹੁਤ ਸਾਰੀਆਂ ਪੁਰਾਣੀਆਂ ਸੋਚਾਂ ਤੇ ਨਜ਼ਰੀਏ ਬਦਲ ਦਿੱਤੇ ਤੇ ਉਹਨਾਂ ਨੂੰ ਇੱਕ ਮਜ਼ਹਬ ਤਰ੍ਹਾਂ ਨਹੀਂ ਚਿੰਬੜਿਆ ਰਿਹਾ। ਇਹ ਇਹਨਾਂ ਵਿੱਚੋਂ ਇੱਕ ਮੇਰਾ ਨਜ਼ਰੀਆ ਜਾਂ ਸੋਚ ਜਾਂ ਮਿਸ਼ਨ ਜਾਂ ਤਹਿਰੀਕ ਪੰਜਾਬੀ ਨੈਸ਼ਨਲਿਜ਼ਮ ਨਾਲ ਮੇਰੀ ਕਮਿਟਮੈਂਟ ਜਾਂ ਇਸ ਨਾਲ ਮੇਰਾ ਜੋੜ ਹੈ। ਤੇ ਅੱਜ ਫਿਰ ਮੈਂ ਸਮਝਦਾ ਵਾਂ ਕਿ ਵਕਤ ਆ ਗਿਆ ਹੈ ਕਿ ਇਹਦੇ ਬਾਰੇ ਮੈਂ ਦੁਬਾਰਾ ਬਹਿ ਕੇ ਸੋਚਾਂ ਕਿ ਮੈਂ ਜਿਸ ਤਹਿਰੀਕ ਨਾਲ ਜੁੜਿਆ ਹੋਇਆ ਵਾਂ, ਜਿਸ ਤਹਿਰੀਕ ਲਈ ਮੈਂ ਸਾਰੀ ਜ਼ਿੰਦਗੀ ਲਗਾ ਦਿੱਤੀ, ਕਿਆ ਇਹ ਤਹਿਰੀਕ ਦਰੁਸਤ ਵੀ ਹੈ? ਕਿਆ ਮੈਂ ਕੁਰਾਏ ਤੇ ਨਹੀਂ ਪਿਆ ਹੋਇਆ? ਮੈਂ ਮਿਸਗਾਈਡ ਤੇ ਨਹੀਂ ਹੋ ਕੇ ਤੁਰੀ ਜਾ ਰਿਹਾ? ਸੋ ਇਸ ਸਿਲਸਿਲੇ ਵਿੱਚ ਮੇਰੀ ਨਜ਼ਮ ਦਾ ਨਾਂ ਹੈ ਪਾਕਿਸਤਾਨੀ ਪੰਜਾਬੀ ਲਹਿਰ। ਦੋਸਤੋ, ਨਜ਼ਮ ਹੈ ਕਿ ਅਸੀਂ ਢਾਈ ਵੀ ਪੂਰੇ ਨਹੀਂ, ਅਸੀਂ ਢਾਈ ਵੀ ਪੂਰੇ ਨਹੀਂ, ਮਸਾਂ ਡੇਢ ਕੁ ਟੋਟਰੂ ਹਾਂ, ਮਸਾਂ ਡੇਢ ਕੁ ਟੋਟਰੂ ਹਾਂ ਜੋ ਆਪਣੀ ਆਪਣੀ ਡੇਢ ਇੱਟ ਦੀ ਵੀ ਨਹੀਂ, ਆਪਣੀ ਆਪਣੀ ਡੇਢ ਇੱਟ ਦੀ ਵੀ ਨਹੀਂ, ਬਸ ਅੱਧੀ ਕੁ ਇੱਟ ਦੀ ਮਸੀਤ ਖਿਲਾਰ ਕੇ, ਬਸ ਅੱਧੀ ਕੁ ਇੱਟ ਦੀ ਮਸੀਤ ਖਿਲਾਰ ਕੇ ਬੈਠੇ ਹਾਂ ਤੇ ਹਰ ਇਮਾਮ ਦੀ ਵੱਖਰੀ ਸ਼ਰਅ ਸ਼ਰੀਅਤ ਮਰਿਆਦਾ ਹੈ। ਹਰ ਇਮਾਮ ਦੀ ਵੱਖਰੀ ਸ਼ਰਅ ਸ਼ਰੀਅਤ ਤੇ ਮਰਿਆਦਾ ਹੈ ਤੇ ਹਰ ਇਮਾਮ ਦੇ ਪਿੱਛੇ ਅੱਲਾਹੁ ਅਕਬਰ ਕਹਿਣ ਵਾਲਾ ਕੋਈ ਹੈ ਨਹੀਂ, ਕੋਈ ਵੀ ਨਹੀਂ। ਹਰ ਇਮਾਮ ਦੇ ਪਿੱਛੇ ਅੱਲਾਹੁ ਅਕਬਰ ਕਹਿਣ ਵਾਲਾ ਕੋਈ ਵੀ ਨਹੀਂ, ਉਹ ਇਕੱਲਾ ਹੀ ਹੈ, ਉਹ ਇਕੱਲਾ ਹੀ ਹੈ। ਇਸ ਅੱਧੀ ਇੱਟ ਦੀ ਮਸਜਿਦ ਦੇ ਹਰ ਇਮਾਮ ਦਾ ਮੂੰਹ, ਇਸ ਅੱਧੀ ਇੱਟ ਦੀ ਮਸਜਿਦ ਦੇ ਹਰ ਇਮਾਮ ਦਾ ਮੂੰਹ ਦੂਜੀ ਅੱਧੀ ਇੱਟ ਦੇ ਮਸਜਿਦ ਦੇ ਇਮਾਮ ਦੇ ਵੱਲ ਹੈ ਤੇ ਇਹ ਉਹਨੂੰ ਜਾਹਿਲ, ਕਾਫਰ, ਮੁਸ਼ਰਕ ਤੇ ਮੁਨਾਫਕ ਕਹੀ ਜਾਂਦਾ ਹੈ। ਇਹ ਉਹਨੂੰ ਜਾਹਿਲ, ਕਾਫਰ, ਮੁਸ਼ਰਫ ਤੇ ਮੁਨਾਫਕ ਕਹੀ ਜਾਂਦਾ ਹੈ। ਕਹਿੰਦਾ ਉਹ ਗਲਤ ਹੈ, ਕਹਿੰਦਾ ਉਹ ਗਲਤ ਹੈ ਤੇ ਇਹ ਕਹਿ ਕੇ ਇਹਦੇ ਮੂੰਹ ਚੋਂ ਝੱਗ ਵਗਦੀ ਪਈ, ਇਹ ਕਹਿ ਕੇ ਇਹਦੇ ਮੂੰਹ ਚੋਂ ਝੱਗ ਵਗਦੀ ਪਈ ਤੇ ਦੂਜੀ ਮਸਜਿਦ ਦੇ ਇਮਾਮ
ਮੂੰਹ ਚੋਂ ਵੀ ਇਹੋ ਕਰ ਕਰ ਝੱਗ ਵਗਦੀ ਪਈ। ਦੂਜੀ ਮਸਜਿਦ ਦੇ ਇਮਾਮ ਦੇ ਮੂੰਹ ਚੋਂ ਵੀ ਇਹੋ ਕਰ ਝੱਗ ਵਗਦੀ ਪਈ। ਤੇ ਇਸ ਡੇਢ ਟੋਟਰੂ ਦੇ ਕਬੀਲੇ ਵਿੱਚੋਂ ਹਰ ਕੋਈ ਗੁਰੂ ਪੈਗੰਬਰ ਤੇ ਦੇਵਤਾ ਹੈ। ਹਰ ਕੋਈ ਗੁਰੂ ਪੈਗੰਬਰ ਤੇ ਦੇਵਤਾ ਹੈ ਜੋ ਜੋੜਨ ਦੀ ਥਾਂ ਫੋੜਨ ਦੀ ਪੋਥੀ ਚੁੱਕੀ ਫਿਰਦਾ ਹੈ। ਜੋ ਜੋੜਨ ਦੀ ਥਾਂ ਫੋੜਨ ਦੀ ਪੋਥੀ ਚੁੱਕੀ ਫਿਰਦਾ ਹੈ ਤੇ ਨਾਲ ਕਹਿੰਦਾ ਹੈ ਹਰ ਕੋਈ ਇਹਨੂੰ ਗੁਰੂ ਪੈਗੰਬਰ ਤੇ ਦੇਵਤਾ ਮੰਨੇ ਤੇ ਇਹਨੂੰ ਗੁਰੂ ਪੈਗੰਬਰ ਤੇ ਦੇਵਤਾ ਮੰਨੇ ਤੇ ਅਸੀਂ ਢਾਈ ਵੀ ਪੂਰੇ ਨਹੀਂ, ਮਸਾਂ ਡੂੜ ਕੁ ਟੋਟਰੂ ਹਾਂ ਜੋ ਆਪਣੀ ਡੇਢ ਇੱਟ ਦੀ ਵੀ ਨਹੀਂ, ਅੱਧੀ ਇੱਟ ਦੀ ਮਸੀਹ ਖਿਲਾਰ ਕੇ ਬੈਠੇ ਹਾਂ। ਅੱਧੀ ਇੱਟ ਦੀ ਮਸੀਹ ਖਿਲਾਰ ਕੇ ਬੈਠੇ ਹਾਂ।